ਜੀ ਸਾਰੇ ਦੋਸਤਾਂ ਨੂੰ ਮੇਰੇ ਤਰਫੋਂ ਸਲਾਮ, ਸਤਿ ਸ੍ਰੀ ਅਕਾਲ। ਦੋਸਤੋ, ਜਿਹੜਾ ਅਸੀਂ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ ਵੱਡਿਆਂ ਦੇ ਨਾਲ ਮਿਲਣ ਵਾਲਾ, ਬਜ਼ੁਰਗਾਂ ਦੇ ਨਾਲ ਮਿਲਣ ਵਾਲਾ, ਕਿ ਉਹਨਾਂ ਤੋਂ ਅਸੀਂ ਪੁਰਾਣੇ ਵੇਲੇ ਨੂੰ ਜਾਣੀਏ। ਔਰ ਖਾਸ ਕਰ ਉਹ ਜਿਹੜਾ ਪਾਰਟੀਸ਼ਨ ਜਿਹੜੀ ਹੋਈ ਹੈ, ਇਸ ਪਾਰਟੀਸ਼ਨ ਨੂੰ ਮੁਖਤਲਿਫ ਮਾਨੀ ਦਿੱਤੇ ਜਾਂਦੇ ਨੇ, ਲੇਕਿਨ ਉਹ ਸਾਡੇ ਨਿਸਾਬਾਂ ਦੇ ਵਿੱਚ ਕੁਛ ਉਹਦੀ ਹਕੀਕਤ ਹੋਰ ਹੈ। ਜਦੋਂ ਅਸੀਂ ਆਪਣੇ ਵੱਡਿਆਂ ਨਾਲ ਮਿਲੇ ਹਾਂ, ਜਦੋਂ ਬਜ਼ੁਰਗਾਂ ਨਾਲ ਮਿਲੇ ਹਾਂ, ਔਰ ਖਾਸ ਕਰ ਉਹ ਬਜ਼ੁਰਗ ਜਿਹੜੇ ਬਗੈਰ ਕਿਸੇ ਤਸੱਬ ਦੇ, ਲੱਗੀ ਲਿਫਟੀ ਬਗੈਰ ਰੱਖੇ ਪੂਰਾ ਸੱਚ ਦੱਸਦੇ ਨੇ। ਔਰ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਤੁਹਾਨੂੰ ਉਹਨਾਂ ਲੋਕਾਂ ਕੋਲ ਹੀ ਪੂਰਾ ਸੱਚ ਸੁਣਾਇਆ ਜਾਵੇ ਜਿਨ੍ਹਾਂ ਨੂੰ ਇਹ ਦੱਸਣਾ ਵੀ ਆਉਂਦਾ ਹੈ, ਔਰ ਉਹ ਇਹ ਨਹੀਂ ਸੋਚਦੇ ਕਿ ਮੈਂ ਇਸ ਟਾਈਮ ਮੁਸਲਮਾਨ ਹਾਂ ਤੇ ਮੈਂ ਮੁਸਲਮਾਨਾਂ ਦੀ ਭੀੜ ਕਰਨੀ ਹੈ, ਮੈਂ ਇਸ ਟਾਈਮ ਹਿੰਦੂ ਹਾਂ ਤੇ ਮੈਂ ਹਿੰਦੂਆਂ ਦੀ ਭੀੜ ਕਰਨੀ ਹੈ। ਨਹੀਂ, ਬਲਕਿ ਉਹ ਇਨਸਾਨਾਂ ਦੀ ਗੱਲ ਕਰਦੇ ਨੇ ਕਿ ਉਸ ਵੇਲਾ ਜਿਵੇਂ ਕਿਵੇਂ ਆ, ਉਹ ਹਕੀਕਤ ਕੀ ਹੈ। ਉਸ ਦੇ ਵੇਲੇ ਅਸੀਂ ਜੋ ਜਾਣਨ ਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਹੈ। ਅੱਜ ਅਸੀਂ ਪਹੁੰਚੇ ਹਾਂ ਤਹਿਸੀਲ ਮਿੰਚਨਾਬਾਦ ਦੇ ਪਿੰਡ ਦਿਆਲ ਸਿੰਘ। ਦਿਆਲ ਸਿੰਘ ਦਾ ਨਾਮ ਵੀ ਇਹਦੇ 'ਤੇ ਇੱਕ ਮੈਂ ਸੈਪਰੇਟ ਤੁਹਾਨੂੰ ਵੀਡੀਓ ਦੇਵਾਂਗਾ ਕਿ ਇੱਥੇ ਪਹਿਲੇ ਦਿਆਲ ਸਿੰਘ ਨਾਮ ਦਾ ਕੋਈ ਬੰਦਾ ਕਿਵੇਂ ਰਹਿ ਕੇ ਗਿਆ, ਉਹਦੇ ਕਿਵੇਂ ਜ਼ਮੀਨਾਂ ਕੀ, ਉਹ ਇੱਕ ਸੈਪਰੇਟ ਗੱਲ ਹੈ। ਲੇਕਿਨ ਇਸ ਟਾਈਮ ਦਿਆਲ ਸਿੰਘ ਦੇ ਨਾਲ ਹੀ ਬਿਲਕੁਲ ਅਸੀਂ ਅਗਰ ਆਈਏ ਅੱਗੇ ਜਾਈਏ, ਜਿੰਦੂ ਵਾਲੇ ਨੂੰ ਜਾਈਏ, ਜਿੰਦੂ ਵਾਲਾ ਇੱਥੇ ਚੱਕੀ ਇੱਕ ਹੈ, ਪਿੰਡ ਮਸ਼ਹੂਰ ਹੈ, ਤੇ ਉੱਥੇ ਇੱਕ ਲੋਧਰਿਆਂ ਦੀ ਬਸਤੀ ਹੈ, ਲੋਧਰਾ ਫੈਮਿਲੀ ਦੀ, ਲੋਧਰਾ ਕਾਸਟ ਦੀ। ਲੋਧਰਾ ਕਾਸਟ ਦੇ ਬਜ਼ੁਰਗ ਸਾਡੇ ਕੋਲ ਅੱਜ ਹਨ, ਬਾਗ ਅਲੀ ਸਾਹਿਬ ਹਨ। ਔਰ ਬਾਗ ਅਲੀ ਸਾਹਿਬ ਦੇ ਬਾਰੇ ਮੈਨੂੰ ਖੁਸ਼ੀ ਹੋਈ ਉਹਨਾਂ ਦੇ ਖਿਆਲਤ ਸੁਣ ਕੇ ਕਿ ਉਹ ਹਰ ਚੀਜ਼ ਪੂਰੇ ਸੱਚ ਦੇ ਮੁਤਾਬਿਕ, ਜਿਵੇਂ ਪਹਿਲੇ ਦੱਸਿਆ, ਉਸ ਤਰੀਕੇ ਨਾਲ ਉਹਨਾਂ ਨੂੰ ਬਿਆਨ ਕਰਨਾ ਆਉਂਦਾ ਵੀ ਹੈ। ਯਾਦਦਾਸ਼ਤ ਵੀ ਮਾਸ਼ਾਅੱਲਾ ਬਹੁਤ ਬਿਹਤਰ ਹੈ। ਅਸੀਂ ਉਹਨਾਂ ਨਾਲ ਗੱਲ ਕਰਨਾ ਹੈ ਜੀ। ਬਾਗ ਅਲੀ ਜੀ, ਦੱਸੋ ਵੀ ਪਿੱਛੋਂ ਕਿੱਥੇ ਤੁਹਾਡੇ ਵੜਕੇ, ਕਿਹੜੇ, ਜਿਵੇਂ ਫਿਰੋਜ਼ਪੁਰ ਦੱਸਦੇ ਆ, ਉੱਥੋਂ ਆਏ? ਅਸੀਂ ਜਨਾਬ ਪਾਰਟੀਸ਼ਨ ਤੋਂ ਪਹਿਲੇ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਦਾ ਸਾਡਾ ਸ਼ਾਮ ਖੇੜਾ, ਤੇ ਸਾਨੂੰ ਸਮਲਾ ਸ਼ਹਿਰ ਲੱਗਦਾ ਆਬੋ। ਠੀਕ ਹੈ। ਜ਼ਿਲ੍ਹਾ ਫਿਰੋਜ਼ਪੁਰ ਆ, ਤਹਿਸੀਲ ਬੰਗਲਾ ਫਾਜ਼ਿਲਕਾ। ਬਿਲਕੁਲ ਸਹੀ। ਪਾਰਟੀਸ਼ਨ ਤੋਂ ਪਹਿਲੇ ਮੇਰਾ ਦਾਦਾ ਇੱਥੇ ਹਸਨਪੁਰ 15 ਚੱਕ 'ਚ ਆ ਗਿਆ, ਸਪੋਰਟ ਦਾ ਚੱਕ ਕੇ ਕੋਈ 7-8 ਸਾਲ। ਠੀਕ ਹੈ। ਇਸ ਚੱਕ 15 ਦੇ ਵਿੱਚ ਬਾਕੀ ਸਾਰੀ ਹਿੰਦੂਆਂ ਦੀ ਰਿਹਾਇਸ਼ ਹੈ, ਮੁਸਲਮਾਨਾਂ ਦੇ ਸਾਡੇ 2 ਘਰ ਹੈ। ਠੀਕ ਹੈ। 8 ਮੁਰੱਬੇ ਰਕਬਾ ਮੇਰੇ ਦਾਦੇ ਦਾ, ਤੇ 2 ਮੁਰੱਬੇ ਰਕਬਾ ਅੰਬਰਸਰ ਦੇ ਅਰਾਈਏ 2 ਭਰਾ, ਜਾਨ ਅਹਿਮਦ ਤੇ ਖੁਸ਼ੀ ਅਹਿਮਦ ਉਹਨਾਂ ਦਾ। ਇਹਨਾਂ ਸਿੱਖਾਂ ਦੀਆਂ 15 ਚੱਕ ਦੀਆਂ 2 ਬਸਤੀਆਂ ਆ। ਬਸਤੀਆਂ ਦਾ ਨਾਂ, ਇੱਕ ਦਾ ਨਾਂ ਚੰਨੂ ਆਣਾ ਤੇ ਇੱਕ ਦਾ ਨਾਂ ਲਵਾਮਾ। ਸੈਂਟਰ ਦੇ ਵਿੱਚ ਸਾਡੀਆਂ ਮੁਸਲਮਾਨਾਂ ਦੀਆਂ 2 ਘਰਾਂ ਦੀਆਂ ਆਪਣੇ ਆਪਣੇ ਰਕਬੇ 'ਚ ਪੈਣੇ ਆ। ਸਹੀ। ਲੇਕਿਨ ਉਸ ਵਕਤ ਬਰਤਾਨੀਆ ਦੀ ਹਕੂਮਤ ਹੀ ਆਪਣੇ ਮੁਲਕ ਦੇ ਉੱਤੇ, ਤੇ ਆਲਾ ਪੱਤੀਦਾਰ ਨੂੰ ਪਿੰਡ ਦੀ ਨੰਬਰਦਾਰੀ ਦਿੰਦੇ। ਇਹ ਹਿੰਦੂ ਲੋਕ ਛੋਟੇ ਛੋਟੇ ਪੱਤੀਦਾਰ ਹੈ 2 ਬਸਤੀਆਂ 'ਚ ਪੂਰੇ ਚੱਕ 'ਚ। ਆਲਾ ਪੱਤੀਦਾਰ ਮੇਰਾ ਦਾਦਾ ਉਹ ਨੰਬਰਦਾਰ ਹੈ। ਠੀਕ ਹੈ। ਖੈਰ ਉੱਤੋਂ ਜਨਾਬ ਹੈ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋ ਗਈ, ਲੇਕਿਨ ਸਾਡਾ ਉਹਨਾਂ ਦੇ ਨਾਲ ਲੜ ਕੇ ਰਹਿਣ ਦਾ ਮਸਲਾ ਇਵੇਂ ਹੀ ਆ ਜਿਵੇਂ ਆਪਣਾ ਬਿਆਦਰੀ ਲੈਵਲ 'ਤੇ ਹਿੰਦੂਆਂ ਦੇ ਨਾਲ। ਠੀਕ ਹੈ। ਯਾਨੀ ਐਵੇਂ ਨਹੀਂ ਰਲ ਤੇ ਖਾਣਾ ਪੀਣਾ ਨਹੀਂ। ਉਹਨਾਂ ਦੀ ਸ਼ਾਦੀ ਗਮੀ 'ਤੇ ਸਾਡੇ ਵੜਕੇ ਮੁਸਲਮਾਨ ਜਾਂਦੇ ਹੈ, ਸਾਡੀ ਸ਼ਾਦੀ ਗਮੀ 'ਤੇ ਉਹ ਆਉਂਦੇ ਹੈ। ਰਾਸ਼ਨ ਇੱਕ ਦੂਜੇ ਨੂੰ ਸੁੱਕਾ ਦੇਣਾ ਹੈ, ਤੇ ਕਮੀ ਆ ਦੇ ਸਾਥ ਤੇ ਰੋਟੀਆਂ ਮਸਾਲੇ ਪਕਵਾਉਣੀਆਂ ਤੇ ਖਾਣੀਆਂ, ਤੇ ਨੌਂਦਰ ਭਾਜੀ ਲੈਣਾ ਦੇਣਾ ਤਿਗੜੇ ਪਗੜੇ। ਬਿਲਕੁਲ ਸਹੀ। ਇਸੇ ਤਰ੍ਹਾਂ ਜਿਵੇਂ ਬੰਦੇ ਦਾ ਬਿਆਦਰੀ ਦਾ ਮਸਲਾ। ਖੈਰ ਜੀ, ਉਹ ਤੋਂ ਅੱਲਾਹ ਪਾਕ ਦਾ ਹਮਾਰਾ ਇਹ ਮੁਲਕ ਦੀ ਵੰਡ ਹੋ ਗਈ। ਬਰਤਾਨੀਆ ਜਾਂਦਾ ਰਿਹਾ, ਹਿੰਦੂ ਮੁਸਲਮਾਨ ਦਾ ਮਿਸਾਲ ਵੰਡ ਹੋ ਗਈ। ਆਹ ਹਿੱਸਾ ਜਿਹੜਾ ਇਹ 4 ਸੂਬਿਆਂ ਦੇ ਵਿੱਚ ਸ਼ੁਰੂ ਤੋਂ ਹੀ, ਤੁਸੀਂ ਪੁਰਾਣੀਆਂ ਤਾਰੀਖਾਂ ਪੜ੍ਹ ਕੇ ਵੇਖੋ ਨਾ, 4 ਸੂਬਿਆਂ ਦੇ ਵਿੱਚ ਪੁਰਾਣੀਆਂ ਤਾਰੀਖਾਂ ਪੜ੍ਹ ਕੇ ਵੇਖੀਏ ਨਾ, ਸ਼ੁਰੂ ਤੋਂ ਹਿੰਦੂ ਦੀ ਤਾਦਾਦ ਘੱਟ ਆਈ ਤੇ ਮੁਸਲਮਾਨ ਦੀ ਤਾਦਾਦ ਜ਼ਿਆਦਾ ਹੈ। ਠੀਕ ਹੈ। ਖੈਰ ਜੋ ਪਾਰਟੀਸ਼ਨ ਹੋ ਗਈ, ਉਧਰੋਂ ਮੁਸਲਮਾਨ ਇਹਨਾਂ 4 ਸੂਬਿਆਂ ਜ਼ਿਆਦਾ ਆ ਗਿਆ, ਹਿੰਦੂ ਹੈ ਜਿਹੜੇ ਉਹ ਘੱਟ ਆਏ। ਉਹ ਰਕਬੇ ਛੋੜ ਕੇ ਜਿਹੜੇ ਉਧਰੋਂ ਮੁਸਲਮਾਨ ਮੁਹਾਜਰ ਹੋ ਕੇ ਇੱਧਰ ਆਏ, ਇੱਧਰਲੇ ਹਿੰਦੂ ਰਕਬੇ ਛੋੜ ਕੇ ਉਧਰ ਜਾਂਦੇ ਰਹੇ। ਇਹਨਾਂ ਨੂੰ ਉਹਨਾਂ ਵਾਲੇ ਰਕਬੇ ਤਕਸੀਮ ਹੋ ਗਏ, ਉਹਨਾਂ ਨੂੰ ਇਹਨਾਂ ਵਾਲੇ ਰਕਬੇ ਤਕਸੀਮ ਹੋਣ ਤੋਂ ਸਾਰਿਆਂ ਨੂੰ ਪੂਰੇ ਲਾਵਾਂ। ਇੱਥੇ ਵਾਲਿਆਂ ਨੂੰ ਪੂਰੇ ਨਹੀਂ ਆਏ। ਹਾਂ, ਕਿਉਂਕਿ ਉਧਰ ਤਾਦਾਦ ਨਫਰੀ ਮੁਸਲਮਾਨ ਦੀ ਜ਼ਿਆਦਾ ਹੈ, ਜ਼ਿਆਦਾ। ਹਾਂ ਬਿਲਕੁਲ। ਇੱਧਰ ਹਿੰਦੂ ਦੀ ਤਾਦਾਦ ਘੱਟ ਗਈ। ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਉੱਥੋਂ ਜਿਹੜੇ ਲੋਕ ਆਏ ਇੱਥੇ
ਜਾਂ ਇੱਥੋਂ ਗਏ ਉਹ ਬਰਾਬਰ ਨਹੀਂ ਹੈ। ਨਹੀਂ ਹੈ। ਉਹ ਤਾਦਾਦ ਜਿਹੜੀ ਹੈ ਉਹਨਾਂ ਦੇ ਪਰਾਪਟ ਵੀ ਜ਼ਿਆਦਾ ਹੈ ਤੇ ਨਫਰੇ ਵੀ ਜ਼ਿਆਦਾ ਹੈ ਜਿਹੜੇ ਮੁਸਲਮਾਨ ਉਧਰੋਂ ਆਏ। ਬਿਲਕੁਲ ਇਧਰੋਂ ਜਿਹੜੇ ਹਿੰਦੂ ਗਏ ਇਹਨਾਂ ਦੀ ਪਰਾਪਟੀ ਵੀ ਥੋੜੀ ਆਈ ਤੇ ਨਫਰੇ ਵੀ ਥੋੜੀ ਆਈ। ਉਸ ਵਕਤ ਜਨਾਬ ਆਪਣੇ ਮੁਲਕ ਦੇ ਲੀਡਰ ਆਏ ਅਬੇ ਖਾਨ ਲਿਆਕਤ ਅਲੀ ਖਾਨ ਤੇ ਕਹਿੰਦੇ ਆ ਜੀ ਜੀ। ਇਹਨਾਂ ਨੇ ਬੜੇ ਮੁਲਕ ਨੂੰ ਮਿਸਾਲ ਸੈੱਟ ਕਰਨਾ ਸਾਰੀ ਆਵਾਮ ਨੂੰ। ਮੈਂ ਨਹੀਂ ਪਤਾ ਪਿਲਾ ਗਏ ਔਰ ਨਿੱਕੇ ਚੋਰ ਆਉਂਦੇ ਉਹ ਬੱਚੇ ਰੋਈਦੇ ਉਧਰੋਂ ਪਰੋਂ ਦੇ ਕੁੱਤੋਂ ਦੀ। ਅੱਛਾ ਇਹਨਾਂ ਸੋਚਿਆ ਵੀ ਜੇ ਤਾਂ ਵੱਡੇ ਮਾਲਕ ਜਿਹੜੇ ਮੁਆਜ਼ਮ ਉਧਰੋਂ ਆਏ ਨੇ ਉਹਨਾਂ ਦਾ ਰਕਬਾ ਅਸੀਂ ਪੂਰਾ ਕਰਨੇ ਹੈ। ਆ ਛੋਟੇ ਨੇ ਜਿਹੜੇ ਇਹ ਇਹਨਾਂ ਨਹੀਂ ਲੱਗਦਾ ਅਬੇ। ਤੇ ਜੇ ਮਿਸਾਲ ਹੈ ਇਹਨਾਂ ਸਾਰਿਆਂ ਨੂੰ ਅਸੀਂ ਬਰਾਬਰ ਕਰਕੇ ਪੂਰਾ ਕਰਨਾ ਹੈ ਤਾਂ ਵੱਡਿਆਂ ਨੂੰ ਪੂਰਾ ਆਉਂਦਾ ਤੇ ਛੋਟੇ ਵੇਲੇ ਤੇ ਛੋਟਿਆਂ ਨੂੰ ਦਿੰਦੇ ਆ ਸਾਰਾ ਤਾਂ ਵੱਡੇ ਵੇਲੇ। ਇੱਥੇ ਨਾ ਸੋਚ ਕੇ ਤੇ ਇੱਕ ਜ਼ਰੀ ਸਲਾਹ ਦੀ ਚਿੱਠੀ ਜਾਰੀ ਕਰ ਦਿੱਤੀ ਅਬੇ ਵੀ ਇਹਨਾਂ ਚਵਾਂ ਸੁਬਾਹ ਦਾ ਮੁਸਲਮਾਨ ਚਾਹੇ ਕੋਈ ਲੋਕਲ ਹੈ ਚਾਹੇ ਮੁਹਾਜਰ ਹੈ ਅਬੇ ਉਹਦੇ ਵਾਸਤੇ ਕਾਨੂੰਨ ਗਵਰਨਮੈਂਟ ਨੇ ਬਣਾ ਦਿੱਤਾ ਕਿ 4,500 ਯੂਨਿਟ ਫੀ ਕਸ ਇੱਕ ਇੰਤਕਾਲ ਚਾਹੇ ਮੁਹਾਜਰ ਹੈ ਤੇ ਚਾਹੇ ਮਿਸਾਲ ਹੈ ਵੀ ਲੋਕਲ ਹੈ। ਮਾਜੜ ਤੋਂ ਉਹ ਜਿਹੜਾ ਯੂਪੀਸੀਪੀ ਤੋਂ ਆਇਆ ਹਾਂ ਤੁਸੀਂ ਉਹਦੀ ਗੱਲ ਸਾਰੇ ਜਿਹੜੇ ਇੰਡੀਆ ਸ਼ਿਫਟ ਹੋ ਕੇ ਆ ਗਏ ਇੰਡੀਆ ਤੋਂ ਜਿਹੜੇ ਸ਼ਿਫਟ ਠੀਕ ਹੈ ਉਹ ਮੁਹਾਜਰ ਹੋ ਗਿਆ। ਵੀ ਵੱਡੇ ਤੋਂ ਵੱਡਾ ਮਾਲਕ ਵੀ ਹੈ ਨਾ ਮੁਹਾਜਰ ਹੈ ਚਾਹੇ ਲੋਕਲ ਹੈ ਸੋਨਾ ਪੁਰਾਣਾ ਵਸਿੰਦਾ। ਇੱਕ ਇੰਤਕਾਲ ਵੱਡੇ ਤੋਂ ਵੱਡੇ ਜੰਗੀਰਦਾਰ ਦਾ 4,500 ਯੂਨਿਟ ਫੀ ਕਸ ਇੰਤਕਾਲ ਇੱਕ ਨੂੰ ਬਾਕੀ ਜਿਹੜੀ ਉਹ ਸੈਂਟਰਲ ਗਵਰਨਮੈਂਟ ਆਪਣੇ ਕਬਜ਼ੇ ਕਰ। ਠੀਕ ਹੈ ਇਹ ਸਾਰੇ ਤਾਂ ਇਹਦਾ ਤਖਮੀਨਾ ਲਾ ਕੇ ਤੇ ਬਾਅਦ ਦੇ ਵਿੱਚ ਅਲਾਟਮੈਂਟ ਸ਼ੁਰੂ ਕਰੋ। ਖੈਰ ਜੀ ਉਹ ਚਿੱਠੀ ਜਾਰੀ ਕਰਤੀ। ਆ ਰਿਆਸਤ ਬਹਾਵਲਪੁਰ ਆਪਣੇ ਨਵਾਬਾਂ ਦੀ ਆਈ ਜੀ ਜੀ। ਇਹ ਵੀ ਐਸੇ ਜ਼ਰੀ ਸਲਾਹ ਦੀ ਸ਼ਕਲ ਦੇ ਵਿੱਚ ਗਈ ਐਵੇਂ ਸਿਰਫ ਇਸੇ ਕਾਨੂੰਨ ਬਣਾਉਣ ਦੇ ਵਿੱਚ। ਠੀਕ ਹੈ ਯਾਨੀ ਜ਼ਰੀ ਸਲਾਹ ਦੀ ਚਿੱਠੀ ਕਾਨੂੰਨ ਬਣਾ ਦਿੱਤਾ ਇਹਨਾਂ ਚਾਹਾਂ ਸੂਬਿਆਂ ਵਾਸਤੇ ਮਗਰਬੀ ਪਾਕਿਸਤਾਨ। ਇਹ ਕੋਈ ਦੱਸੋ ਇਹ ਤਾਂ ਹੋਇਆ ਇਸੇ ਤਰੀਕੇ ਜਿਵੇਂ ਤੁਸੀਂ ਦੱਸਦੇ ਪਏ ਨੇ ਜਿਹੜੇ ਇਹ ਵੰਡ ਤੋਂ ਪਹਿਲੇ ਪਾਰਟੀਸ਼ਨ ਤੋਂ ਪਹਿਲੇ ਜਿਵੇਂ ਤੁਸੀਂ ਪਹਿਲੇ ਦੱਸਿਆ ਹੈ ਵੀ ਉਹ ਹਿੰਦੂ ਸਿੱਖ ਅਸੀਂ ਇਕੱਠੇ ਰਹਿੰਦੇ ਹਾਂ ਕੋਈ ਐਸੇ ਵਾਕਿਆਤ ਦੋਸਤੀ ਦੇ ਜਿਹੜੇ ਛੋਰ ਛੱਕਰਾਂ ਦੇ ਨਾਲ ਉਹਨਾਂ ਦੇ ਛੋਰ ਛੱਕਰ ਖੇਡਦੇ ਆਏ ਕੋਈ ਮੇਲੇ ਠੇਲਿਆਂ ਤੇ ਕੋਈ ਵਿਵਾਹਾਂ ਤੇ ਕੋਈ ਝੂਮਰਾਂ ਤੇ ਕੋਈ ਰਲ ਤੇ ਗਾਵਣ ਗਾਏ ਇੱਕ ਸਾਂਝ ਜੋ ਆਖਰ ਇਤਨਾ ਅਰਸਾ ਇਹ ਨਾਲ ਰਹੇ ਉਹ ਕੀ ਹੈ ਤੇ ਫਿਰ ਅਚਾਨਕ ਇਹ ਜਿਵੇਂ ਬਦਲਾਅ ਆਇਆ ਇਹ ਕਿਵੇਂ ਆਇਆ ਪਹਿਲੇ ਕੋਈ ਸਾਨੂੰ ਦੱਸੋ ਵੀ ਉਹ ਯਾਰਾਂ ਬੇਲੀਆਂ ਦੇ ਜਿਹੜੀਆਂ ਯਾਰੀਆਂ ਹਨ ਜਾਂ ਕੋਈ ਵੱਡਿਆਂ ਦੀਆਂ ਜਿਹੜੀਆਂ ਇੱਕ ਦੂਸਰੇ ਦੇ ਇੱਤਾ ਨੇੜੇ ਹੈ ਵੀ ਇਹ ਬੰਦਾ ਸੋਚ ਵੀ ਨਹੀਂ ਸਕਦਾ ਹਾਂ ਵੀ ਇਹ ਇੱਕ ਦੂਜੇ ਨੂੰ ਮਾਰ ਸਕ ਉਹ ਜੀ ਜਿਵੇਂ ਇਨਸਾਨ ਦਾ ਦੋਸਤਾਨਾ ਤਾਲੁਕ ਹੁੰਦਾ ਨਾ ਘਰ ਦੇ ਆਦੇ ਜੀ ਉਹ ਰਸਮਾਂ ਸਾਰੀਆਂ ਉਹ ਪੂਰੀਆਂ ਕਰਦੇ ਆਪਣਾ ਇੱਕ ਮੁਸਲਮਾਨ ਆ ਤੇ ਹੁੰਦਾ ਇੱਕ ਸਿੱਖ ਆ ਮਿਸਾਲ ਉਹਨਾਂ ਨੇ ਆਪਸ ਵਿੱਚ ਪਗੜਾ ਵਟਾਇਆ। ਅੱਛਾ ਸਿੱਖ ਤੇ ਮੁਸਲਮਾਨ ਨੇ ਆਪਸ ਵਿੱਚ ਪੱਗ ਵਟ ਬਰਾ ਤੇ ਰਹਿੰਦੇ ਉਸ ਪਾਸੇ। ਠੀਕ ਹੈ ਜ਼ਿਲ੍ਹੇ ਫਿਰੋਜ਼ਪੁਰ ਦੇ ਇੱਕੇ ਪਿੰਡ 'ਚ ਸਹੀ ਜਿਸ ਵੇਲੇ ਐਲਾਨ ਹੋ ਗਿਆ ਵੀ ਆ ਮਿਸਾਲ ਵੰਡ ਹੋ ਗਈ ਤੇ ਹਲੇਕਾ ਬਣ ਗਿਆ ਹਿੰਦੂ ਹੈ ਜਿਹੜਾ ਇਸ ਪਾਸੇ ਲੱਗ ਜਾਵੇ ਇਸ ਪਾਸੇ ਦਾ ਤੇ ਮੁਸਲਮਾਨ ਇਸ ਪਾਸੇ ਆ ਜਾਵੇ। ਉਹ ਯਾਨੀ ਕਿ ਮੁਸਲਮਾਨ ਇੱਧਰ ਨਿਕਲਿਆ ਕਾਫਲਾ ਬਣ ਕੇ ਤੇ ਇੱਕ ਛੋਟੀ ਜਿਹੀ ਬੱਚੀ ਉਹਨਾਂ ਦੀ ਰਹਿ ਗਈ ਮੁਸਲਮਾਨਾਂ ਦੀ ਮੁਸਲਮਾਨ ਖੈਰ ਹੁਣ ਗਲੀਆਂ ਦੇ ਵਿੱਚ ਰੋਂਦੀ ਫਿਰਦੀ ਏ। ਉਹ ਸਿੱਖ ਜਿਹੜਾ ਉਹਦੇ ਪਿਓ ਦਾ ਪਾਗੀਆ ਉਹਨੇ ਸਿਆਣਾ ਪਿਆ ਤਾਂ ਮੇਰੇ ਭਰਾ ਦੀ ਕੁੜੀ ਹੈ ਤਰੀ ਮੇਰੀ ਹਾਂ ਉਹ ਕਰੇ ਲੈ ਖੈਰ ਉਹ ਪੜੀ ਸੰਭੀ ਤੇ ਜਵਾਨ ਹੋ ਗਈ। ਉਹਦਾ ਸਿੱਖ ਦਾ ਇੱਕ ਪੁੱਤਰ ਆ ਉਹਨਾਂ ਨੇ ਆਖਿਆ ਬੱਚਾ ਇਹਨੂੰ ਐਵੇਂ ਸਮਝਣਾ ਜਿਵੇਂ ਤੇਰੇ ਨਾਲ ਰਲ ਤੇ ਜੰਮੀ। ਵਾਹ ਇਹ ਹਿੰਦੂ ਲੋਕ ਬੜਾ ਜ਼ਿਆਦਾ ਸ਼ਰਾਬ ਇਸਤੇਮਾਲ ਕਰਦੇ ਆ ਮੁਸਲਮਾਨਾਂ ਤੇ ਨਸ਼ਾ ਹਰਾਮ ਆਪਣੇ ਮਿਸਾਲ ਹੈ ਸ਼ਰੀਅਤ ਨੇ ਇਸੇ ਵਾਸਤੇ ਕੀਤਾ ਹੈ ਨਸ਼ੇ ਦੀ ਹਾਲਤ ਵਿੱਚ ਬੰਦੇ ਦਾ ਦਿਮਾਗ ਸਹੀ ਕੰਮ ਨਹੀਂ। ਉਹ ਨਸ਼ਾ ਕਰੇ ਤੇ ਉਸ ਬੱਚੀ ਨੂੰ ਗਲਤ ਨਜ਼ਰ ਨਾਲ ਵੇਖਣ ਲੱਗ ਉਹ ਬਿਰਾ ਜਿਹੜਾ ਸਿੱਖ ਦਾ ਪੁੱਤਰ ਹੈ ਜੀ ਜੀ। ਖੈਰ ਸ਼ੱਕ ਸ਼ੁਬਾ ਪਿਓ ਨੂੰ ਵੀ ਪੈ ਗਿਆ ਲੇਕਿਨ ਬੱਚੀ ਹੌਸਲੇ ਵਾਲੀ ਉਹਨੇ ਸ਼ਿਕਾਇਤ ਨਾ ਕੀਤੀ ਉਹਨੂੰ ਮੌਕਾ ਵੀ ਨਾ ਦਿੱਤਾ। ਕਿਤੇ ਸਿੱਖ ਆਪ ਕੇ ਬੇਟਾ ਨੇ ਕਰ ਗਿਆ ਤੇ ਮਗਰੋਂ ਦਾ ਮੌਕਾ ਲੱਗਿਆ ਉਹਨੇ ਬੱਚੀ ਨਾਲ ਜਾ ਕੇ
ਅਚਾਨਕ ਖੁਆਬ ਵੀ ਆ ਗਿਆ ਤੇ ਬੱਚੀ ਬੈਠੀ ਰੋਈ ਜਾਂਦੀ। ਉਹਨੇ ਬਰਾਬੜੋ ਕੇ ਪੁੱਛਿਆ, ਬੱਚਾ ਦੱਸ ਕੋਈ ਦੁੱਖ ਕੋਈ ਤਕਲੀਫ ਕੋਈ ਕਿੱਸਾ ਕਿੱਦਾਂ ਨਹੀਂ। ਘਰੋਂ ਪਹਿਲੇ ਟਲਾਉਂਦੀ ਬਣਾਉਂਦੀ ਰਹੀ, ਪਿੱਛੇ ਜਰਾ ਬਣੇ ਸਾਫ ਦੱਸਿਆ ਜੀ ਤੇਰੇ ਪੁੱਤਰ ਦੇ ਨਾਲ ਹਾਂ ਬਈ ਤੇ ਸ਼ਾਇਦ ਤੁਸੀਂ ਫਿਲਮ ਵੀ ਵੇਖੀ ਹੋਈ ਕਰਤਾਰ ਸਿੰਘ। ਕਰਤਾਰ ਸਿੰਘ, ਹਾਂ ਹੈ ਕਰਤਾਰ। ਉਹਦੇ ਚ ਸਟੋਰੀ ਆ। ਅੱਛਾ, ਇਹ ਉਹ ਸਟੋਰੀ ਕਰਤਾਰ ਸਿੰਘ ਦੀ ਉਹ ਫਿਲਮਾਈ ਗਈ। ਹਾਂ। ਅੱਛਾ ਉਹਨੇ ਮੁੜ ਜਨਾਬ ਪੁੱਤਰ ਨੂੰ ਨਾ ਆਦੇ ਹੱਥਾਂ ਨਾਲ ਕਤਲ ਕੀਤਾ। ਅੱਛਾ 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 ਅੱਛਾ। ਹਾਂਜੀ ਸਿੱਖ ਨੇ। ਇਹ ਮਤਲਬ ਇਹ ਸੱਚੀ ਕਹਾਣੀ ਹੈ, ਇਹ ਐਵੇਂ ਫਿਲਮ ਦੀ ਇਹ ਚਸ਼ਮਦੀਦ ਵਾਕਿਆ ਸਮਝੋ। ਅੱਛਾ 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 ਹਾਂ ਅੱਛਾ। ਕਿਉਂਕਿ ਸਾਡਾ ਉਹ ਇਲਾਕਾ ਆ ਜ਼ੀਰੋ ਲਾਈਨ ਦੇ ਉੱਤੇ ਹੈ ਨਾ, ਆ ਯਾਨੀ ਖੱਬੇ ਸ਼ੰਬੇ ਤੇ ਚੌਕੀਆਂ ਮੁਕੰਮਲ ਤੌਰ ਤੇ ਨਹੀਂ ਬਣੀਆਂ। ਠੀਕ ਹੈ। ਬੰਦੇ ਬਲੈਕ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ। ਹੂੰ। ਹੁਣ ਉਹ ਸਿੱਖ ਨੇ ਉਸ ਇਲਾਕੇ ਜਿਹੜੇ ਜਾਂਦੇ ਆ ਬਲੈਕੀਆਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਠੀਕ ਹੈ। ਵੀ ਕਿਸੇ ਤਰੀਕੇ ਮੈਨੂੰ ਇਸ ਬੱਚੀ ਦੇ ਵਾਲਦ ਦਾ ਪਤਾ ਲੱਗੇ ਤੇ ਮੈਂ ਅਮਾਨਤ ਮੇਰੀ ਉਹਦੇ ਕੋਲ, ਮੈਂ ਉਹਦੇ ਮੇਰੇ ਕੋਲੇ ਤੇ ਮੈਂ ਉਹਨੂੰ ਪਹੁੰਚਾਵਾਂ। ਹੂੰ ਖੈਰ ਉਹ ਆਪ ਤਾਂ ਮਰ ਗਿਆ, ਹੂੰ। ਵਾਲਦ ਉਹ ਬੱਚੀ ਦਾ। ਠੀਕ। ਉਹਦਾ ਪੁੱਤਰ ਆਇਆ ਕੋ ਫੌਜ ਦੇ ਵਿੱਚ ਮਿਸਾਲੇ ਭਰਤੀ ਹੋ ਗਿਆ ਤੇ ਹੋਇਆ ਇਸੇ ਨਗਰੀਏ ਤੇ। ਹੂੰ। ਇਹ ਮੇਰਾ ਕਦੇ ਵੀ ਲਾ ਲੱਗਿਆ ਨਾ ਤੇ ਮੈਂ ਆਪਣੀ ਭੈਣ ਦਾ ਪਤਾ ਕਰ ਲਿਆ ਸੀ। ਵਾਹ ਵਾਹ। ਉਹ ਕੋਈ ਫੌਜ ਦੇ ਵਿੱਚ ਅਫੀਸਰ ਯਾਨੀ ਭਰਤੀ ਹੋ ਗਿਆ ਤੇ ਇਸੇ ਬਾਰਡਰ ਵਾਗੇ ਬਾਰਡਰ ਤੇ ਲੱਗ ਗਿਆ। ਹੂੰ। ਉਹ ਬਲੈਕੀਆਂ ਨਾਲ ਵੀ ਰਾਬਤਾ ਰੱਖੇ, ਯਾਰ ਤੁਸੀਂ ਇਸ ਤਰ੍ਹਾਂ ਆਉਂਦੇ ਜਾਂਦੇ ਨੇ ਤਾਂ ਫਲਾਂ ਪਿੰਡ ਜਿਹੜਾ ਉਹਦੇ ਵਿੱਚ ਇਸ ਤਰ੍ਹਾਂ ਇੱਕ ਸਿੱਖ ਆ, ਪਤਾ ਨਹੀਂ ਮਰ ਗਿਆ ਕਿ ਜਿੰਦਾ ਹੈ, ਤੇ ਮੇਰੀ ਛੋਟੀ ਜਿਹੀ ਹਮਸ਼ੀਰਾ ਉਹਦੇ ਕੋਲ ਰਹੀ ਹੈ। ਹੂੰ। ਉਹਦਾ ਪੱਕਾ ਪਤਾ ਲੈ ਕੇ ਦੱਸੋ ਵੀ ਉਹ ਮਰ ਗਈ ਹੈ, ਜੀਂਦੀ ਹਿੰਦੂ ਹੋ ਗਈ ਕਿ ਮੁਸਲਮਾਨ। ਸਹੀ। ਖੈਰ ਉਹ ਬਲੈਕੀਆਂ ਦਾ ਅਮਲ ਜਾਉਣ, ਉਹ ਬਲੈਕੀਆਂ ਉਹਨੂੰ ਦੱਸਿਆ ਵੀ ਤੇਰੀ ਭੈਣ ਜੀਂਦੀ ਜਾਗਦੀ ਹੈ ਤੇ ਅਸੀਂ ਤੇਰੇ ਉਹਨੂੰ ਸਲਾਮ ਵੀ ਦਿੱਤੇ ਨੇ, ਤੇ ਉਹਨੇ ਸਾਨੂੰ ਆ ਪੈਗਾਮ ਦਿੱਤਾ। ਹੂੰ। ਉਹਨੇ ਆਖਿਆ ਹੁਣ ਦੁਬਾਰਾ ਤੁਸੀਂ ਕਦਾ ਜਾਸੋ? ਉਹਨੇ ਆਖਿਆ ਅਸੀਂ ਪੁਰਾਣੇ ਟਾਈਮ 'ਤੇ ਜਾਸੋ। ਹੂੰ। ਉਹਨੇ ਆਖਿਆ ਮੇਰੀ ਭੈਣ ਨੂੰ ਆਖਦੇ ਪਿਆ ਅਬੇ ਜਿਸ ਵੇਲੇ ਉੱਥੇ ਪਹੁੰਚ ਜਾਓ, ਫਲਾਂ ਵਾਰ ਫਲਾਂ ਰਾਤ ਸਮੇਂ ਨਹੀਂ ਹੂੰ। ਤੇ ਤੇਰਾ ਭਰਾ ਕੋੜਾ ਕੋੜੀ ਲੈ ਤੇ ਤੈਨੂੰ ਲਵਾਣਾ। ਹੂੰ। ਐਵੇਂ ਉਹ ਮੁੜ ਜਨਾਬ ਉਹ ਬੱਚੀ ਉਹ ਭਰਾ ਨੇ ਜਾ ਕੇ ਤੇ ਜੀ ਜਾ ਕੇ ਵਾਹ ਵਾਹ। ਯਾਨੀ ਤਲਕ ਵਾਸਤੇ ਇਸ ਹੱਦ ਤੱਕ ਜਿਹੜੇ ਇਨਸਾਨਾਂ ਨੂੰ- ਪੁੱਤਰ ਨੂੰ ਉਹਨੇ ਕਤਲ ਕਰਤਾ, ਇੱਕੋ ਪੁੱਤਰ ਆ। ਹਾਂ। ਉਹਨੇ ਕਿਹਾ ਭੈਣ ਚੋਦੇ ਮੇਰੀ ਸਮਝ ਲਵੀ ਭਰਾ ਦਿੱਤੀ ਹੈ। ਇਹ ਕਿੱਥੋਂ ਦੀ ਹੈ? ਇਹ ਕਿਹੜੇ ਏਰੀਆ ਦੀ ਹੈ? ਇਹ ਫਿਰੋਜ਼ਪੁਰ ਦੀ? ਹਾਂ ਫਿਰੋਜ਼ਪੁਰ। ਅੱਛਾ ਅੱਛਾ, ਫਿਰੋਜ਼ਪੁਰ। ਹਾਂ ਆਹ ਤਾਂ ਬੜੀ ਮਸ਼ਹੂਰ ਹੈ ਜ਼ਿਲ੍ਹਾ ਕਰਤਾਰ। ਫਿਰੋਜ਼ਪੁਰ ਤੇ ਪਿੰਡ ਕੋਲਿਆਂ ਵਾਲੀ ਆ। ਅੱਛਾ, ਇਹ ਕੋਲੇ ਵਾਲੀ ਦਾ ਹੈ ਹਾਂ, ਕਹਾਣੀ ਕੋਲੇ ਸਾਰੀ। ਇਸ ਤੇ ਫਿਲਮ ਬਣਾਈ ਗਈ ਕਰਤਾਰ ਸਿੰਘ। ਇਹ ਕਰਤਾਰ ਸਿੰਘ ਫਿਲਮ ਮੁੜ ਕਦੇ ਤੂੰ ਨਾ ਆਵੇ ਜੀ ਐ ਜੀ। ਦਿਲ ਲੱਗੀ ਨਾਲ ਸੁਣੇ। ਹੁਣ ਦੁਬਾਰਾ ਇਸ ਨਜ਼ਰੀਏ ਨਾਲ ਵੇਖ ਸਕਦਾ ਨਾ, ਪਹਿਲੇ ਤਾਂ ਕੋਈ ਵੇਖੀ ਦਿਲ ਤਾਂ ਲੱਗੀ ਬਸ ਨਾਲ ਐਵੇਂ ਸੁਣੇ। ਨਿਕਲ ਗਈ। ਇਹ ਕਰਤਾਰ ਸਿੰਘ ਉਹ ਫਿਲਮ ਬਣੀ। ਹੂੰ ਹੂੰ।